ਤੁਸੀਂ ਮੈਨੂੰ ਦੱਸ ਦਿਓ ਮੈਂ ਕੀ ਕਰਾਉਣਾ ਵਾ। ਇੱਕੋ ਬੱਚਾ ਜਿਹੜਾ ਚਵਲ ਜਿਹਾ ਪੁੱਛਣ ਡਿਆ ਕੀ ਕਰਾਉਣਾ ਕੀ ਆ। ਉਹ ਭਾਈ ਕਿਹਨੂੰ ਚਵਲ ਕਹੀ ਜਾਂਦੇ ਆ, ਤੇਰੀ ਮੱਤ ਨਹੀਂ ਵੱਜੀ ਹੈਗੀ? ਬੇਬਾ ਮੈਂ ਪੁੱਛਣ ਡਿਆ ਕਿਹਨੂੰ ਚਵਲ ਕਹੀ ਜਾਣ ਡਿਆ। ਭਾਜੀ ਤੈਨੂੰ ਕਹਿਣ ਡਿਆ। ਉਹ ਆ ਹੋਣੀ ਕਿੱਥੋਂ ਆ? ਓਏ ਅਸਲ ਦੇ ਵਿੱਚ ਪਤਾ ਕੀ, ਜੋ ਨਵੀਂ ਲਈ ਨਾ ਮੈਨੂੰ ਵੀ ਨਹੀਂ ਸੀ ਪਤਾ ਹੋਣਾ ਕਿੱਥੋਂ ਆ? ਕਰ ਇਹ ਕਰ ਹੋ ਗਈ ਚੁੱਪਰਾ। ਬੇਗਮ ਉਹ ਕਹਿੰਦਾ ਤੇਰੇ ਵਰਗਾ ਸਿਰਫ 3 ਟਾਈਮ ਝਿੜਕਾ ਖਾਂਦਾ, ਸਲਾਦ ਵਾਲਾ ਤਾਂ ਚਿਹਰਾ ਹੀ ਨਹੀਂ ਹੈਗਾ। ਕਹਿੰਦਾ ਤੁਹਾਡੇ 'ਚ ਇਦਾਂ ਦਾ ਕੋਈ ਖੂਬਸੂਰਤ ਨਹੀਂ ਹੈਗਾ। ਅੱਲਾ ਦੀ ਕਸਮ ਅਸੀਂ ਕੁਝ ਨਹੀਂ ਕਹਿੰਦੇ। ਉਹ ਕਿਸੇ ਚਵਲ ਦੀ ਵੀ ਮੰਨ ਲਾ। ਲਾਣ ਤੇਰੇ ਤੇ ਉਸਤਾਦ ਆ ਮੈਂ ਤੇਰਾ। ਉਹ ਤਾਂ ਜੀ ਮੂੰਹ ਚੋਂ ਨਿਕਲ ਗਿਆ। ਬੇਗਮ ਸਾਹਿਬਾ ਉਹ ਕਹਿ ਰਿਹਾ ਵਾ ਮੈਂ ਉਸਤਾਦ ਆ। ਭਾਜੀ ਮੋਟਰਸਾਈਕਲ ਦਾ ਕੰਮ ਕਰਦੇ ਤੁਸੀਂ? ਹਾਂਜੀ ਭਾਜੀ ਇੰਜਣ ਖੋਲਣ ਲੱਗੇ ਆ। ਉਹ ਕਹਿੰਦਾ ਇੰਜਣ ਹਾਲੇ ਪਏ ਆ, ਖੋਲਣੇ ਆ। ਰਿਚ ਟਾਈਮ ਨਹੀਂ ਲਾਇਆ ਕਟਿੰਗ ਤੁਸੀਂ। ਭਾਜੀ ਤੁਹਾਡੀ ਕਟਿੰਗ ਹੈ, ਤੁਸੀਂ ਕਿਹੜਾ ਹਰ ਫਲਵਾਰ ਜੇ ਏਡੇ ਏਡੇ ਵਾਲਾ ਤੁਹਾਡੇ। ਭਾਈ ਤੁਸੀਂ ਕੋਈ ਟਾਈਮ ਨਹੀਂ ਲਾਇਆ, ਮੈਂ ਤੁਹਾਨੂੰ ਪੂਰਾ 4 ਸੌ ਇਦਾਂ ਕਰੀ, ਮੈਂ 4 ਨੋਟ ਸੋਚ ਸਮਝਾਂ ਦਿੱਤੇ, ਤੁਸੀਂ ਇੰਨੀ ਛੇਤੀ ਮੈਨੂੰ ਫਾਦਾ ਕਰਦਾ ਕਟਿੰਗ। ਉਹ ਭਾਈ ਕਟਿੰਗ ਤੇ ਕਰੋ ਤੁਸੀਂ, ਕੋਈ ਐਂ ਤੇ ਕਰੋ ਤੁਸੀਂ ਕਿ ਜ਼ਰਾ ਮਜ਼ਾ ਤੇ ਆਵੇ। ਸਾਰਾ ਕੁਝ ਕਰਦੇ ਆ ਭਾਜੀ, ਸਾਰਾ ਕੁਝ ਕਰਦੇ ਆ। ਅਸਲ ਦੇ ਸੋਣਾ ਤਾਂ ਵਿੱਚ ਮੈਂ ਛੋਟੀ ਦੁਕਾਨਾਂ ਕਟਿੰਗ ਕਰਾ ਲਵਾਂ, ਸਹੀ ਕਰ ਦਿੰਦੇ ਨੇ। ਤੇ ਭਾਈ ਇਹਨਾਂ ਨੇ ਗੋਡੇ 'ਚ ਲੈ ਕੇ ਕਰਨੀ ਇੱਥੇ ਸੀ। ਮਗਰੋਂ ਲੈ ਮੈਂ ਦੇਖਿਆ ਪਰ ਏਡੀ ਸੋਹਣੀ ਦੁਕਾਨ, ਚਲੋ ਕਟਿੰਗ ਕਰਾਣੇ ਜਾ ਕੇ ਤੇ ਮੈਨੂੰ ਮਗਰੋਂ ਲਾਤਾ। ਦੇਖੋ ਨਾ ਨਹੀਂ ਐਡੀ ਸੋਹਣੀ ਦੁਕਾਨ, ਤੁਸੀਂ ਦੁਕਾਨ ਚੱਟਣ ਆਏ ਵਾਲ ਕਟਾਉਣ ਮੈਂ ਆਏ? ਕਟਿੰਗ ਕਰਾਣਾ ਹੈ, ਜੀ ਸੋਹਣੀ ਦੁਕਾਨ ਤੁਸੀਂ ਉਸ ਹਿਸਾਬ ਨਾਲ ਕਟਿੰਗ ਕਰੋ। ਸਰ ਜੀ ਆ ਵੇਖੋ ਕਿਆ ਕਟਿੰਗ ਕਰਤੀ ਆ ਤੁਹਾਡੇ, ਵੇਖੋ ਨਾ ਏਡੇ ਏਡੇ ਵਾਲ ਸੀ ਤਾਂ। ਇਹ ਤੋਂ ਚੰਗਾ ਮੈਨੂੰ ਬਾਹਰੋਂ ਕਰਾਣਾ ਨਾ, ਉਹ ਸਹੀ ਨਹੀਂ ਸੀਗੀ। ਤਾਂ ਮੈਂ 400 ਰੁਪਏ ਦੇ, ਤੁਸੀਂ ਟਾਈਮ ਥੋੜਾ ਲਾਇਆ। ਉਹ ਕਿਹੜਾ ਇਥੋਂ ਨੀਆਂ ਚੱਕਣੀਆਂ ਭਾਜੀ, ਵਾਲ ਹੀ ਕੱਟਣੇ ਸੀ, ਉਹ ਕੱਟਤੇ ਆ ਅਸੀਂ। ਹਾਂਜੀ ਉਹ ਕਾਰਿਆ ਬੰਦ ਕਿੱਥੋਂ ਹੋਣੀ ਆ? ਓਏ ਹੋਏ ਨਵੀਂ ਲਿਆਂਦੀ, ਪਤਾ ਮੈਨੂੰ ਵੀ ਨਹੀਂ ਇਹਦਾ ਕਿੱਥੋਂ ਬੰਦ ਹੋਣੀ। ਉਹ ਜਾ ਉੱਥੇ ਜਿੱਥੋਂ ਲਈ ਆ ਨਾ ਨਵੀਂ ਦੁਕਾਨ ਝੰਗ ਬਾਜ਼ਾਰ ਲੈ ਜਾ, ਇਹਨੂੰ ਰਕਸ਼ਾ ਕਿਰਾਏ ਤੋਂ 100 ਦਾ, ਉਹਨੂੰ ਕਹ ਭਾਈ ਇਹਨੂੰ ਬੰਦ ਕਰ ਦਿਓ। ਹੋ ਗਈ ਚੁੱਪਰਾ। ਓਏ ਤੇ ਪਤਾ ਨਹੀਂ ਕਿੰਨੇ ਦੀ ਲਿਆ ਕੇ ਦਿੱਤੀ ਮੁੰਡੇ ਨੇ, ਫੇਰ ਕਿਰਾਇਆ ਲੱਗ ਜਾਣਾ ਸਾਡਾ। ਉਹ ਤੁਹਾਨੂੰ ਇੰਨੀ ਵਾਰੀ ਕਿਹਾ ਜਦੋਂ ਚੀਜ਼ ਲਵੋ ਉੱਥੇ ਬੰਦ ਕਰਨ ਦਾ ਹੀ ਪੁੱਛਿਆ ਕਰੋ। ਓਏ ਸ਼ੁਕਰ ਆ ਤੇਰੇ ਕਿਤੇ ਨਾ ਕਮੀਜ਼ ਦੇ ਵਿੱਚ ਨਹੀਂ ਡਿੱਗ ਪਈ, ਨਹੀਂ ਤੇਰੀ ਦੁਬਾਰਾ ਕਟਿੰਗ ਕਰ ਦੇਣੀ ਸੀ ਅੰਦਰੋਂ ਵੀ। ਭਾਜੀ ਪਤਾ ਹੀ ਨਹੀਂ ਲੱਗਾ ਚੱਲੀ ਗਈ ਜਾ। ਉਹ ਲਓ ਜੀ ਭਾਜੀ। ਓਹ ਓਹ ਭਾਈ ਜੀ ਪਾਣੀ ਮਾਰਨਾ ਜੀ ਇਹਦੇ। ਹੈ ਬੇਹੋਸ਼ ਹੋ ਗਿਆ। ਮੈਂ ਕਿਹੜਾ ਟੱਕਰਾਂ ਮਾਰੀਆਂ, ਮੈਂ ਵਾਲ ਹੀ ਕੱਟੇ ਤੇ। ਭਾਈ ਨੇ ਅਸੀਂ ਕਟਿੰਗ ਕਰੀ ਦੀ ਆ ਬਿਹਤਰੀਨ, ਠੀਕ ਹੋ ਗਿਆ। ਬੜੀ ਬੜੀ ਦੂਰੋਂ ਆਉਂਦੇ ਆ ਲੋਕ ਸਾਕੋ ਕਟਿੰਗ ਕਰਾਉਣ। ਹੈ ਵੇਖੋ ਭਾਈ ਤੁਸੀਂ ਕਟਿੰਗ ਜਲਦੀ ਕਰੋ। ਉਹ ਜਲਦੀ 3 ਦਿਨ ਲਾ ਦਿੰਦਾ, ਮੈਂ ਤੇ ਕੰਮ ਸਿੱਖਣ ਦਿਆ। ਉਹ ਭਾਈ ਤਜਰਬਾ ਹੀ ਇਹਨਾਂ ਵਾ, ਟਰ ਕਰਕੇ ਅਸੀਂ ਵਾਲ ਕੱਟ ਦਈਦੇ। ਭਾਈ ਤੁਸੀਂ ਹੱਥ ਤੋਂ ਬਹੁ। ਓਏ ਉਹ ਖਲੋ ਜਾ, ਹੱਥ ਤੋਂ ਹੋ ਏਡਾ ਕਿਤੇ ਖਾਣਾ ਖਾਣ ਲੱਗਾ। ਹਾਂਜੀ 400 ਰੁਪਇਆ ਭਾਈ ਨੂੰ ਦਿਓ, ਉਠੋ ਜ਼ਰਾ ਬਿਸਮਿਲ੍ਲਾ। ਫਰੈਸ਼ ਹੋ ਗਏ ਜੀ ਨਾ ਕਟਿੰਗ ਤੁਸੀਂ ਜਲਦੀ ਕਰੋ। ਟਾਈਮ ਤੋਂ ਉਹ ਤੈਨੂੰ ਕੁਛੜ ਚੁੱਕ ਲਵਾਂ, ਪਹਿਲਾਂ ਤੈਨੂੰ ਖੜਾਵਾਂ, ਤੈਨੂੰ ਬਾਜ਼ਾਰ 'ਚ ਫਰਾਗ ਲਿਆਵਾਂ, ਫੇਰ ਆ ਕੇ ਕਟਿੰਗ ਕਰਾਂ। ਭਾਜੀ ਇੰਨਾ ਹੀ ਟਾਈਮ ਲੱਗਣਾ ਸੀ, ਮੈਂ ਕਿਹੜਾ ਇੱਥੇ ਜੰਗਲ ਲਾਉਣਾ ਸੀ। ਥੋੜੇ ਜਿਹੇ ਵਾਲ ਸੀ ਤੇਰੇ, ਇਜ਼ੀ ਕਰਦੇ ਵੇ ਕਿੱਡਾ ਸੋਹਣਾ ਬੋਦਾ ਐਵੇਂ। ਅਜੇ ਜਦੋਂ ਤੋਂ ਘਰੋਂ ਆਇਆ ਕਿੱਡਾ ਡਰਾਉਣਾ ਸੀ, ਹੁਣ ਤੂੰ ਹੀਰੋ ਬਣ ਗਿਆ। ਟਾਈਮ ਤੁਸੀਂ ਥੋੜਾ ਲਾਇਆ। ਉਹ ਟਾਈਮ ਮੈਂ ਇਧਰ ਹੈ ਤੁਹਾਨੂੰ ਮੈਂ ਲਾਰੀ ਅੱਡੇ ਟਾਈਮ ਵਾਲੇ ਤੇ ਬਿਠਾ ਗਿਆ। ਚਲੋ ਓਏ ਉਹ ਚਲੋ। ਪੈਸੇ ਚੱਲ ਉਸਤਾਦ ਮੇਰੇ ਤੇ ਟਾਈਮ ਲਾ। ਆ ਥੋੜੀ ਜਿਹੀ ਘਟਾਈ ਤਾਂ ਮੈਂ ਕਰ ਤੇਰੀ ਲਿਆ। ਇੱਕ ਨਾ ਲਾਵਾਂ 400 ਰੁਪਈਆ ਨਹੀਂ ਸੀ ਲੈਣਾ ਉਹ ਕੋ। ਉਹ ਲੈ ਲੈ ਉਹ ਪੌਣਾ ਘੰਟਾ ਲਾਇਆ, ਫੇਰ ਕਹੀ ਜਾਂਦਾ ਟਾਈਮ ਥੋੜਾ ਲਾਇਆ। ਘਟਾਈ ਕਰ ਥੋੜੀ ਜਿਹੀ ਯਾਰ ਮੋਟਿਆਂ। ਹਾਂਜੀ ਮੰਨਿਆ ਹੋਣਗੇ ਢਿਆਂ ਤੋਂ, ਕਾਹਦੀ ਘਟਾਈ ਕਰਾਂ? ਉਸਤਾਦ ਆ ਮੈਂ ਤੇਰਾ। ਮੈਂ ਸ਼ਾਗਿਰਦ ਨਹੀਂਗਾ। ਉਹ ਵੇਖ ਤੇਰੀਆਂ ਕਿੱਡੀਆਂ ਦੂਰ ਅੱਖਾਂ, ਕਿੱਡੀ ਦੂਰੋਂ ਤੂੰ ਮੈਨੂੰ ਦੇਖਦਾ। ਪਹਿਲਾਂ ਮੈਂ ਪਿੱਛੇ ਚੰਡ ਮਾਰ ਕੇ ਅੱਖਾਂ ਕੇ ਲਿਆਉਣੀਆਂ, ਫਿਰ ਮੈਂ ਅੱਖਾਂ 'ਚ ਅੱਖ ਪਾ ਕੇ ਗੱਲ ਕਰਨੀ। ਉਹ ਮੈਂ ਉਸਤਾਦ ਆ ਤੇਰਾ। ਉਸਤਾਦ ਇਹ ਸਾਫ਼ ਸਫਾਈ ਕਰਿਆ ਕਰ, ਹਰ ਸ਼ਹਿਰ ਦੀ ਸਫਾਈ ਕਰਿਆ ਕਰ। ਉਸਤਾਦ ਜੀ ਹਰ ਇੱਕ ਚੀਜ਼ ਦੀ ਮੈਂ ਸਫਾਈ ਕਰਦਾ, ਇਹ ਤਾਂ ਬਹੁਤ ਮੈਂ ਸਾਫ਼ ਸੁਥਰੀ ਸਫਾਈ ਕਰਦਾ ਵਾਂ। ਸ਼ਾਬਰ ਦੀ। ਹਾਂਜੀ ਅੱਛਾ ਕੱਲ ਜਦੋਂ ਤੁਸੀਂ ਖਾਣਾ ਖਾਦਾ ਵਾ, ਆਹੋ। ਤੁਹਾਨੂੰ ਹਿਚਕੀ ਲੱਗੀ ਨਹੀਂ ਸੀਗੀ? ਓਏ ਹੋਏ ਬਹੁਤ ਬੁਰੀ ਕਿੰਨੀ ਭੈੜੀ ਲੱਗੀ ਸੀਗੀ ਉਹ। ਹਾਂ, ਹਾਂ। ਫਿਰ ਮੈਂ ਤੁਹਾਨੂੰ ਪਾਣੀ ਪਿਲਾਇਆ। ਤੇਰਾ ਭਲਾ ਹੋਵੇ ਪੁੱਤਰ, ਇਹਨੇ ਸ਼ਾਗਿਰਦ ਕਹਿੰਦੇ। ਹਾਂਜੀ ਉਸਤਾਦ ਜੀ ਇਹਦੇ ਵਿੱਚੋਂ ਹੀ ਪਿਲਾਇਆ ਸੀਗਾ। ਉਹ ਤੇਰਾ ਬੇੜਾ ਗਰਕ ਹੋਵੇ। ਮੈਂ ਕਹਿੰਦਾ ਪਾਣੀ ਰੜਦਾ ਕਿਉਂ ਜਾਂਦਾ ਮੇਰੇ ਅੰਦਰ ਹੈ? ਉਬਾਲ ਕੇ ਪਾਇਆ ਨਾ ਇਹਦੇ ਮਾੜਾ ਵਿੱਚ। ਜਿਹਾ ਹੈ। ਓਏ ਆਂਡੇ ਬਾਲਦਾ ਤੂੰ। ਉਹ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਗਰਮ ਪਾਣੀ ਨਾ ਕਰਿਆ ਕਰ, ਸ਼ਾਵਰ ਜਿਹੜਾ ਖਰਾਬ ਹੋ ਜਾਂਦਾ ਇਹਦਾ ਪੈਪ। ਉਸਤਾਦ ਜੀ ਸਰਦੀ ਆ, ਹੁਣ ਗਾਹਕ ਨੂੰ ਲੱਗਣੀ ਸਰਦੀ ਲੱਗ ਜਾਣੀ ਆ। ਉਹ ਸਰਦੀ ਆ ਤੇ ਅਸੀਂ ਮੈਂ ਇੱਥੇ ਗਾਜਰ ਦਾ ਹਲਵਾ ਲਾ ਲਈਏ, ਪਾਗਲ ਜਿਹਾ ਨਾ ਹੋਵੇ ਤਾਂ। ਉਸਤਾਦ ਜੀ ਬੜਾ ਕਾਰੋਬਾਰ ਆ ਉਹ ਵੀ। ਹੈ ਕਿਹੜਾ? ਗਾਜਰ ਦੇ ਹਲਵੇ ਦਾ। ਉਹ ਨਹੀਂ ਆਇਆ ਕੰਮ ਚੰਗਾ, ਲੱਖਾਂ ਰੁਪਈਆ ਇੱਥੇ ਲਾ ਕੇ ਤੇ ਹੁਣ ਗਾਜਰ ਦੇ ਹਲਵੇ ਦਾ। ਚੱਲ ਸਾਫ ਸਫਾਈਆਂ ਕਰ, ਗਾਹਕ ਦਾ ਪਤਾ ਨਹੀਂ ਲੱਗਦਾ। ਉਸਤਾਦ ਸਫਾਈਆਂ ਹੀ ਕਰਾਈ ਜਾਣ ਡਿਆ ਵਾ, ਕੋਈ ਕਟਿੰਗ ਕੋਈ ਸ਼ੇਪ ਸ਼ੂਪ। ਇਹ ਜਗ੍ਹਾ ਹੀ ਸਫਾਈ ਵਾਲੀ ਸਾਰੀ। ਆ ਵੇਖਦੇ ਸੀ ਇਦਾਂ ਲੱਗਦਾ ਮੈਂ ਕਾਊਂਟਰ ਨਾਲ ਗੱਲਾਂ ਕਰਨ ਦੇ। ਬਸ ਸ਼ੁਕਰ ਕਰ ਤੈਨੂੰ ਮੈਂ ਨਾ ਆਪਣਾ ਉਸਤਾਦ ਮੰਨਣ ਡਿਆ ਵਾ। ਉਹ ਤੂੰ ਨਾ ਮੰਨੇਗਾ ਮੈਂ ਤੈਨੂੰ ਥੱਪੜਾ ਨਾ ਮਨਾ ਲੂੰਗਾ। ਦੇਖੋ- ਐਡਾ ਕਿਤੇ ਤੂੰ ਤੇ ਕੋਈ ਕਿਹੜਾ ਕੋਈ ਸ਼ਾਗਿਰਦ ਆਉਂਦਾ? ਕਿਉਂ ਕੀ ਹੋਇਆ? ਤੇਰਾ ਚਿਹਰਾ ਹੀ ਨਹੀਂ ਸ਼ਾਗਿਰਦ ਰੱਖਣ ਵਾਲਾ। ਹਾਂਜੀ ਬੇਗਮ ਮੈਂ ਤੁਰਿਆ ਜਾਣ ਡਿਆ। ਹਾਂਜੀ ਆ ਪਹੁੰਚ ਗਿਆ, ਪਾਰਲਰ ਵਾਲੀ ਦੁਕਾਨ ਤੇ ਪਹੁੰਚ ਗਿਆ। ਫੇਸ਼ੀਅਲ ਨਾ ਕਰਾਵਾਂ, ਕੱਲੀ ਕਟਿੰਗ ਕਰਾਵਾਂ? ਅੱਛਾ ਜੀ ਠੀਕ ਆ। ਸ਼ੇਵ ਮੈਂ ਘਰੇ ਹੀ ਕਰ ਲਿਆ ਕਰੂੰਗਾ ਜੀ।
ਹਾਂਜੀ ਮੈਂ ਜਿੱਦਾਂ ਨਹੀਂ ਮੋਬਾਈਲ ਕਾ ਤੋਂ ਤੁਹਾਡਾ ਨੰਬਰ ਕੱਟਣਾ ਮੈਂ ਇਦਾਂ ਨਾਲ ਹੀ ਰੱਖਣਾ ਵਾ। ਹਾਂਜੀ ਮੈਂ ਜਾਣ ਡਿਆ ਅੰਦਰ ਆ ਪਹੁੰਚ ਗਿਆ ਮੈਂ ਦੁਕਾਨ ਦੇ ਅੰਦਰ ਆ ਪਹਿਲਾ ਪੈਰ ਮੈਂ ਰੱਖ ਲਿਆ ਸੀੜੀ ਤੇ ਆ ਹੁਣ ਰੱਖਿਆ ਬੇਗਮ ਮੈਂ ਦੂਜਾ। ਹਾਂਜੀ ਆ ਬੂਹਾ ਖੋਲਣ ਲੱਗਾ। ਹਾਂਜੀ ਮੈਂ ਆ ਗਿਆ ਅੰਦਰ। ਭਾਈ ਇੱਕ ਬੈਠਾ ਪਰੇਸ਼ਾਨ ਆ ਨਹੀਂ ਵਾਕਫ ਨਹੀਂ ਹੁੰਦਾ ਪਰੇਸ਼ਾਨ। ਹਾਂਜੀ 3 ਕੁਰਸੀਆਂ ਇੱਕ ਦੁਕਾਨ 'ਚ ਲੱਗੀਆਂ ਤੇ ਅੱਗੇ ਚੱਲਾਂ ਪਤਾ ਕਰਨ। ਸਲਾਮ ਅਲੈਕੁਮ ਭਾਜੀ। ਉਹ ਜਾ ਛੋਟੇ ਨੂੰ ਖੈਰ ਪਾ ਗਿਆ। ਭਲਾ ਹੋਏ। ਉਹ ਨਹੀਂ ਦੇ 10 ਰੁਪਏ ਯਾਰ ਭਲਾ ਦੋ ਦੇ 10 ਰੁਪਏ ਦੇ। ਲਓ ਭਾਵੇਂ 10 ਰੁਪਏ ਨਾਲੇ ਦੁਆ ਕਰਿਓ ਸਾਡਾ ਕਾਰੋਬਾਰ ਚੱਲ ਪਵੇ। ਵੀਰੇ ਤੂੰ ਛੋਟਾ ਜਿਹਾ ਹੈਗਾ ਤੂੰ ਆਪ ਦੁਆ ਕਰ ਖਾਂ ਅੱਲਾ ਪਾਕ ਬੱਚਿਆਂ ਦੀ ਬਹੁਤੀ ਸੁਣਦਾ ਵਾ। ਉਹ ਨਹੀਂ ਯਾਰ ਤੂੰ ਮੰਗਣ ਵਾਲਾ ਨਹੀਂ ਆਇਆ। ਬੇਗਮ ਮੈਂ ਮੈਨੂੰ ਕਹਿਣ ਡਿਆ ਤੂੰ ਮੰਗਣ ਵਾਲਾ ਨਹੀਂ ਹੈਗਾ। ਮੰਗਣ ਵਾਲਾ ਹੋਊਗਾ ਤੇਰਾ ਪਿਓ, ਮੰਗਣ ਵਾਲਾ ਹੋਊਗਾ ਤੇਰੇ ਭਰਾ, ਮੰਗਣ ਵਾਲਾ ਹੋਊਗਾ ਤੇਰਾ ਖਾਨਦਾਨ। 20 ਰੁਪਏ ਕਹਿੰਦੀ 20 ਰੁਪਏ ਆ ਲੈ ਮੈਂ 20 ਇਹੀ ਰੁਪਏ ਕਹਿਤਾ ਉਹਨੂੰ ਇਹੀ ਕਿਹਾ ਜੀ। ਹਾਂਜੀ ਆ ਲਓ ਭਾਵੇਂ 20 ਰੁਪਏ ਲੈ ਲਓ ਤੁਸੀਂ। ਭਾਜੀ ਮੈਂ ਕਟਿੰਗ ਕਰਾਉਣੀ ਆ। ਆਪਣੀ ਕਰਵਾਉਣੀ ਕਟਿੰਗ ਤੁਸੀਂ? ਬੇਗਮ ਉਹ ਪੁੱਛਣ ਡਿਆ ਕਟਿੰਗ ਤੁਸੀਂ ਆਪਣੀ ਕਰਾਉਣੀ ਆ? ਹਾਂਜੀ ਉਹ ਕਹਿਣ ਦੀ ਤੇਰੇ ਹੈਗੀ ਜਗ੍ਹਾ ਕਟਿੰਗ ਕਰਾਉਣ ਵਾਲੀ? ਆਪਣੀ ਕਰਾਉਣੀ ਆ? ਭਾਵੇਂ ਮੇਰੀ ਤਾਂ ਹੋਈ ਆ। ਕਿੱਥੇ ਯਾਰ ਤੇਰਾ ਉਸਤਾਦ ਕਿੱਥੇ? ਆ ਜਾਓ ਅੰਦਰ ਹੀ ਆ। ਮੈਂ ਅੰਦਰ ਚੱਲਾਂ ਬੇਗਮ। ਹਾਂਜੀ ਬੇਗਮ 3 ਕੁਰਸੀਆਂ ਬਾਹਰ ਲੱਗੀਆਂ ਵਾ ਵਿੱਚ ਵੱਡਾ ਸ਼ੀਸ਼ਾ ਜਿਹਾ ਲੱਗਾ ਵਾ ਤੇ 5 ਕੁਰਸੀਆਂ ਅੱਗੇ ਲੱਗੀਆਂ ਵਾ ਤੇ 3 ਕੁਰਸੀਆਂ ਛੱਡ ਕੇ ਚੌਥੀ ਕੁਰਸੀ ਤੇ ਕੋਈ ਚਵਲ ਜਿਹਾ ਬੈਠਾ। ਉਹ ਦੇਓ ਇਹਨੂੰ ਭੇਜ ਜਾਂਦਾ ਕਿਉਂ ਨਹੀਂ ਇਹ? ਉਸਤਾਦ ਜੀ ਉਹ ਮੰਗਣ ਵਾਲਾ ਨਹੀਂ ਉਹ ਦੇਣ ਵਾਲਾ ਵਾ। ਉਹ ਕਹਿੰਦਾ ਮੈਂ ਕਟਿੰਗ ਕਰਵਾਉਣ ਆਇਆ ਵਾਂ। ਲੈ ਆ ਕਰ ਦਿੰਦੇ ਕਟਿੰਗ। ਆਜੋ ਭਾਜੀ ਆਜੋ। ਆਜੋ ਭਾਈ। ਉਹ ਕਹਿੰਦੇ ਆ ਜਾਓ ਬੇਗਮ। ਉਹ ਭਾਈ ਤੁਸੀਂ ਉਹ ਬੇਗਮ ਨੂੰ ਨਾ ਲਿਆਓ, ਇਹ ਲੇਡੀਜ਼ ਕਟਿੰਗ ਨਹੀਂ ਕਰਦੇ ਅਸੀਂ। ਉਹ ਕਹਿੰਦੇ ਲੇਡੀਜ਼ ਕਟਿੰਗ ਨਹੀਂ ਕਰਦੇ। ਉਹ ਕਹਿੰਦੀ ਕਟਿੰਗ ਤੁਸੀਂ ਕਰਾਉਣੀ ਆ। ਉਹ ਮੈਂ ਕਰਾਉਣੀ ਭਾਜੀ। ਮੈਂ ਕਾਦੀ ਕਰਾਉਣੀ? ਸਾਡੀ ਤੇ ਆਪਣੀ ਮਾਂ ਵਾ ਭਾਜੀ। ਭਾਜੀ ਮੈਂ ਕਰਾਉਣੀ ਆ। ਓਏ ਮੈਂ ਆ ਉਹ ਤਾਂ ਸਹੀ ਪਾ। ਬੇਗਮ ਮੇਰਾ ਗੁੱਟ ਫੜ ਕੇ ਖਿੱਚ ਕੇ ਲੈ ਗਿਆ ਨਿੱਕਾ ਜਿਹਾ ਉਹ ਨਿਆਣਾ। ਕਿੱਥੇ ਤੈਨੂੰ ਖਿੱਚ ਕੇ ਲੈ ਗਿਆ ਵਾਂ? ਯਾਰ ਛੱਡ ਦੇ ਬਾਹ ਨਾ, ਉਹ ਐਡੀ ਦੂਰੋਂ ਆ ਗਿਆ ਇੱਥੇ ਵੀ ਆ ਜਾਊ। ਹਰ ਗੱਲ ਬੇਗਮ। ਕਹਿੰਦੇ ਆ ਅੰਨਾ ਵਾ ਏਡੀ ਦੂਰੋਂ ਆ ਗਿਆ ਇੱਥੇ ਵੀ ਆ ਜਾਏਗਾ। ਅੰਨੇ ਹੋਵੋਗੇ ਤੁਸੀਂ ਭਾਜੀ, ਕਾਣੇ ਹੋਵੋਗੇ ਤੁਸੀਂ। ਇਹ ਸਭ ਕੋ ਕੰਮ ਕਰਾਉਣ ਆਇਆ, ਤੁਹਾਡੀਆਂ ਚੁਗਲੀਆਂ ਲਾਉਣ ਆਇਆ? ਕੌਣ ਹੈ? ਹਰ ਗੱਲ ਬੇਗਮ ਨੂੰ ਦੱਸੀ ਜਾਂਦਾ। ਹਰ ਗੱਲ ਬੇਗਮ ਨੂੰ। ਬੇਗਮ ਉਹ ਆਪਸ ਚ ਕੋਈ ਸਲਾਹ ਕਰ ਰਿਹਾ ਫਿਰ ਮੈਂ ਤੁਹਾਡੇ ਨਾਲ ਕਰਦਾ। ਉਹ ਵੜ ਕੇ ਆ ਭਾਈ। ਬੈਠੇ ਤੇਰੀ ਸ਼ੇਪ ਕਰੀਏ। ਨਹੀਂ ਕਟਿੰਗ ਕਰਾਉਣੀ, ਸ਼ੇਵ ਕਰਾਉਣੀ ਭਾਈ? ਭਾਜੀ ਕਟਿੰਗ ਕਰਾਉਣੀ ਆ ਤੇ ਇਹ ਤੇ ਪੂਰੇ ਮਹਾਂਦਰੇ ਦਾ ਕੰਮ ਕਰਾਉਣ ਵਾਲਾ। ਵੇਖਦੇ ਸੀ ਕੀ ਉਜਾੜ ਪਏ ਆ। ਉਹ ਕਹਿੰਦੇ ਜੀ ਪੂਰੇ ਮਹਾਂਦਰੇ ਦਾ ਕੰਮ ਕਰਾਉਣ ਵਾਲਾ ਕੀ ਉਜਾੜ ਪਏ ਆ। ਇਹ ਅੰਮੀ ਆ ਤੁਹਾਡੀ ਜੀ? ਕੌਣ ਆ ਪਿੱਛੇ? ਤੁਹਾਡੀ ਹਮਸ਼ੀਰਾ ਮੇਰੀ ਬੇਗਮ। ਹੈ ਉਸਤਾਦ ਜੀ ਤੁਹਾਡੀ ਵੀ ਭੈਣ ਹੈਗੀ ਸੀ? ਉਹ ਭਾਈ ਹੁੰਦੀ ਨਹੀਂ ਤੇ ਇਦਾਂ ਦੇ ਮਲਵੇ ਨਾਲ ਅਸੀਂ ਨਹੀਂ ਸੀ ਵਿਆਹਣੀ। ਵੇਖਦੇ ਸੀ ਕੀ ਉਜਾੜ ਪਏ ਨੇ। ਮੈਂ ਆਹੀ ਗੱਲ ਕੀਤੀ ਸੀ। ਮੈਂ ਕਿਹਾ ਤੁਹਾਡੀ ਭੈਣ ਤੋਂ ਕਹਿੰਦੇ ਅਸੀਂ ਇਦਾਂ ਦੇ ਮਲਬੇ ਨਾਲ ਵਿਆਹੁੰਦੇ ਹੀ ਨਹੀਂ ਹੈਗੇ। ਮੈਂ ਉਹਨਾਂ ਕੋਲ ਪੁੱਛਦਾ ਵਾਂ, ਜਿਹੜੀ ਗੱਲ ਪੁੱਛੂਗਾ ਤੁਸੀਂ ਦੱਸੀ ਜਾਈਓ ਫਿਰ ਮੈਨੂੰ। ਉਹ ਭਾਜੀ ਤੇ ਅੱਗੇ ਠੁਕਿਆ ਉਹ ਠੋਕੀ ਜਾਂਦੇ ਉਹਨੂੰ। ਕੀ ਆ ਢੋਲ ਕੀ ਆ? ਵਾਲ ਹਾਂਜੀ ਕਹਿੰਦੇ ਜੀ ਇਹਦੇ ਨਾ ਸਟੈਪ ਕਟਿੰਗ ਕਰਨੀ ਆ। ਕਿਹਦੀ? ਮੇਰੀ ਭਾਜੀ। ਕੌਣ ਕਹਿੰਦਾ? ਲਓ ਜੀ। ਬੇਗਮ ਮੇਰੀ ਕਹਿਣ ਦੀ। ਅੱਛਾ ਤੂੰ ਤੈਨੂੰ ਫਾੜੀ ਲਿਆਂਦੀ ਉਹ ਲੱਲਾ ਤੂੰ? ਹਰ ਗੱਲ ਤੈਨੂੰ ਪਿੱਛੋਂ ਦੱਸਣ ਦਈ। ਉਹ ਕਹਿੰਦੇ ਹਰ ਗੱਲ ਪਿੱਛੋਂ ਦੱਸਣ ਡਈ ਆ। ਉਹ ਕਹਿੰਦੇ ਦੱਸੇ ਨਾ ਸਾਡਾ ਬੰਦਾ ਮਾਸੂਮ ਹੈਗਾ ਵਾ। ਉਹ ਜਿਹੜੀ ਗੱਲ ਅਸੀਂ ਇਹਨੂੰ ਤਾਂ ਪੁੱਛਦੇ ਉਹ ਵੀ ਅੱਗੇ ਉਹ ਵੀ ਦੱਸੀ ਅੱਗੇ ਜਾਂਦਾ। ਜਾ ਕੇ ਪੁੱਛਣ ਡਿਆ। ਆਹ ਸ਼ਿਕਾਇਤਾਂ ਲਾਉਣ ਡਏ ਆ ਮੇਰੀਆਂ। ਉਹ ਭੈਣ ਬੈਠੋ। ਭਾਜੀ ਬੈਠੋ ਬੈਠੋ ਤੁਹਾਡੀ ਸ਼ੇਪ ਕਰ। ਕਟਿੰਗ ਕਰੀਏ। ਬੇਗਮ ਉਹ ਉਸਤਾਦ ਜੀ, ਕਹਿਣ ਡਏ ਆ ਕਿ ਟਾਵਲ ਲੈ ਗਿਆ। ਉਹ ਕਹਿਣ ਡਿਆ ਕਿ ਸੈਂਟਰ ਵਾਲੀ ਕੁਰਸੀ ਤੇ ਬਹਿ ਜਾ। ਅੱਛਾ ਜੀ ਕਹਿੰਦੇ ਬਹਿ ਜਾਓ। ਉਹ ਬੈਗ ਹੀ ਕਟਨ ਹੁੰਦੀ ਹੁਣ ਲੰਮਾ ਪਾ ਕੇ ਤੇਰੀ ਖੱਲ ਲਾਉਣੀ ਅਸੀਂ। ਨਹੀਂ ਉਹ ਕਹਿੰਦੇ ਬਹਿ ਕੇ ਕਟਿੰਗ ਹੁੰਦੀ ਆ, ਲੰਮੇ ਪਾ ਕੇ ਖੱਲ ਲਾਉਣੀ ਆ। ਉਹ ਕਹਿਣ ਦੀ ਖੱਲ ਆਪਣੇ ਪਿਓ ਦੀ ਲਾ ਜਾਂ ਆਪਣੇ ਭਰਾਵਾਂ ਦੀ ਲਾ, ਆਪਣੇ ਤਾਏ ਦੀ ਲਾ। ਉਹ ਖਾਨਦਾਨ ਦੀ ਖੱਲ ਲਾ ਕਿਤੇ ਮਾਮ ਪਾਇਆ ਮੈਂ। ਇੰਨੇ ਪੈਸੇ ਫੜ ਲਏ ਮੈਂ ਲੋਕਾਂ ਤੋਂ। ਸ਼ਾਬਾਸ਼। ਪਾ ਪੁੱਤ ਕੱਪੜਾ ਪਾ। ਕੱਪੜਾ ਪਾਉਣ ਲੱਗੇ ਮੇਰੇ ਤੇ ਹੁਣ। ਪਾਓ ਜੀ ਕਹਿੰਦੇ ਪਾ ਲਓ ਤੁਸੀਂ। ਇਹ ਮਰਿਆ ਨਹੀਂ ਭੈਣ ਮੇਰੀ, ਇਹ ਮਰਿਆ ਨਹੀਂ। ਇਹਦੇ ਵਾਲ ਕੱਟਣ ਲੱਗੇ ਕੱਪੜਾ ਪਾ ਕੇ। ਕੱਪੜਾ ਪਾਉਣ ਲੱਗਾ, ਝੰਡੀਆਂ ਲਾਉਣ ਲੱਗਾ ਕੋਠੇ ਤੇ। ਲਓ ਉਸਤਾਦ ਜੀ ਉੱਤੇ ਕੱਪੜਾ ਪਾ। ਬੇਗਮ ਨਿੱਕਾ ਜਿਹਾ ਨਿਆਣਾ ਉਹ ਕੱਪੜਾ ਪਾਉਣ ਡਿਆ ਮੇਰੇ ਤੇ। ਹਾਂਜੀ ਹਾਂਜੀ ਬਾਜੀ ਲੂਣ ਦੇਣ ਲੱਗੇ ਇਹਨੂੰ ਅਸੀਂ। ਉਹ ਕਹਿੰਦਾ ਬਾਜੀ ਲੂਣ ਦੇਣ ਲੱਗੇ। ਓਏ ਹੋਏ ਮੈਂ ਤੈਨੂੰ ਕਹਿੰਦੇ ਆ ਵਾ। ਲੂਣ ਕਾਹਤੋਂ ਦੇਣ ਲੱਗੇ ਮੈਨੂੰ? ਹੈ ਲੂਣ ਦਿਓ ਤੁਸੀਂ ਆਪਣੇ ਖਾਨਦਾਨ 'ਚ, ਲੂਣ ਦਿਓ ਆਪਣੇ ਟੱਬਰ 'ਚ ਜਿਹੜੇ ਨਮਕ ਹਰਾਮ ਆ ਸਾਰੇ। ਮੈਂ ਕਹਿਤਾ ਜੀ ਬੇਗਮ ਕਹਿਤਾ। ਅੱਛਾ ਇਹਦਾ ਮਤਲਬ ਸਾਡੀ ਜਿਹੜੀ ਗੱਲ ਦੱਸਦਾ ਕੋਈ ਜਵਾਬ ਮਿਲਦਾ ਫਿਰ ਸਾਨੂੰ ਉਹ ਵੀ ਦਿੰਦਾ। ਹਾਂਜੀ ਮੈਂ ਉਹਨਾਂ ਨੂੰ ਕਹਿੰਦਾ ਭਾਜੀ। ਹਾਂਜੀ ਉਹ ਤੂੰ ਬੰਦਾ ਕਿ ਰਿਸੀਵਰ ਆ? ਹਰ ਗੱਲ ਪਹੁੰਚਾ ਰਿਹਾ ਤੂੰ ਸਾਡੀ। ਬੇਗਮ ਉਹ ਪੁੱਛਣ ਡਿਆ ਬੰਦਾ ਕਿ ਰਿਸੀਵਰ ਵਾ? ਬੰਦਾ ਵਾ ਨਹੀਂ ਮੁਬਾ ਸਿਮਲੀ ਮੇਰਾ ਨਾਮ ਆ। ਉਹ ਮੇਰੇ ਆ ਮਾਲਕਾ। ਦੱਸਦਾ ਬੇਗਮ ਨਾਮ ਹੀ ਮੈਂ ਉਸਤਾਦ ਵਾਲ ਕਰਨੇ ਕਿੱਲੇ ਆ ਇਹਦੇ?
ਨਾ ਬਾਲ ਗਿੱਲੇ ਕਰ। ਓਏ ਸ਼ਾਵਰ ਹੀ ਦੂਜਾ ਫੜ ਲਾ, ਉਹਦਾ ਰੰਗ ਵੇਖ, ਆਪਸ ਚ ਨਾ ਲੜ ਪੈਣਾ। ਚੱਲ ਇਧਰ। ਉਹ ਰੰਗ ਤੋਂ ਗੱਲਾਂ ਕਰਨ ਡਏ ਆ। ਉਹ ਕਹਿੰਦੇ ਜੀ ਸਾਡੇ ਵਾਲ ਵਿਆਹ ਕਿ ਤੁਹਾਡੇ ਵਾਲ ਵਿਆਹ, ਤੁਸੀਂ ਰੰਗ ਤੋਂ ਗੱਲਾਂ ਕਰਨ ਡਏ। ਉਹ ਭੈਣ ਮੇਰੀਏ, ਜਿੱਥੇ ਵੀ ਵਿਆਹਿਆ ਬਹੁਤ ਗਲਤ ਹੋਇਆ, ਉਹਨਾਂ ਨਾਲ ਬਹੁਤ ਗਲਤ ਹੋਇਆ ਜਿੱਥੇ ਵਿਆਹਿਆ ਗਿਆ ਭੈਣ ਮੇਰੀਏ। ਉਹ ਕਹਿੰਦਾ ਭੈਣ ਮੇਰੀ ਜਿੱਥੇ ਵੀ ਵਿਆਹਿਆ ਗਿਆ ਵਾ ਬਹੁਤ ਗਲਤ ਹੋਇਆ, ਉਹਨਾਂ ਨਾਲ ਵੀ ਗਲਤ ਹੋਇਆ। ਉਹ ਕਹਿੰਦੇ ਅਸੀਂ ਸੁੱਖ ਚ ਵਾਂ, ਕੋਈ ਗਲਤ ਨਹੀਂ। ਸੁੱਖ ਚ ਤੇ ਆਪੀ ਹੈ, ਤੈਨੂੰ ਰੋਜ਼ ਘਰੋਂ ਇਸ ਟਾਈਮ ਕੱਢ ਦਿੰਦੇ ਫੋਨ ਦੇ ਕੇ, ਆਲੇ ਗੱਲਾਂ ਘਰ ਕਰੀ ਜਾ ਤੇ ਰਹਿ ਬਾਹਰ। ਉਹ ਯਾਰ ਇੱਥੇ ਕਿ ਟੇਕੇ ਬਹਿ ਤਾਂ ਇੱਥੇ ਬੈਠ। ਵੇਖੋ ਵੇਖੋ ਬੰਦਾ ਮੇਰਾ ਗਲਾ ਬਹੁਤ ਜ਼ੋਰ ਕੀ ਖਿੱਚਣ ਡਿਆ ਵਾ। ਉੱਤੇ ਐਡਾ ਘੁੱਟ ਕੇ ਨਹੀਂ, ਹੌਲਾ ਕਰ, ਹੌਲੀ ਹੌਲੀ। ਪਾਇਆ ਨਾ ਲਾਓ। ਬੇਗਮ ਉਹ ਕਹਿੰਦੇ ਆ ਲਾਓ, ਕਹਿੰਦੇ ਸਾਨੂੰ ਕੁਰਸੀ ਤੋਂ ਵੀ ਲਾ ਦੇ। ਓਏ ਭਾਈ ਉਹ ਨਹੀਂ ਭਾਣ ਬੈਠੋ, ਕੀ ਹੋ ਗਿਆ? ਮੋਬਾਈਲ ਲਾਉਣਾ ਸੀ ਕੰਨ ਨਾਲੋਂ। ਨਹੀਂ ਮੋਬਾਈਲ ਨਹੀਂ ਭਾਜੀ ਲੱਥਣਾ। ਉਹ ਕਹਿੰਦੇ ਭਾਈ ਮੋਬਾਈਲ ਤੇ ਸ਼ੇਪ ਕਿੱਦਾਂ ਹੋਣੀ ਹੈ? ਹਰ ਪਾਸੇ ਤਿਆਰ ਰੱਖਿਆ ਤੁਸੀਂ। ਉਹ ਕਹਿੰਦੇ ਜੀ ਮੋਬਾਈਲ ਲਾਓ ਤੇ ਫੇਰ ਕੰਮ ਹੋਣਾ ਵਾ। ਨਹੀਂ ਭਾਜੀ ਮੋਬਾਈਲ ਨਹੀਂ ਲੈਣਾ, ਇਦਾਂ ਕਰਕੇ ਗੱਲ ਹੋ ਜੂਗੀ, ਮੋਬਾਈਲ ਨਹੀਂ ਲਾਉਣਾ। ਉਹ ਕਿਹੜੀ ਗੱਲੋਂ ਫੋਨ ਨਹੀਂ ਕੱਟਣ ਦਿਆ? ਭਾਬੀ ਉੱਤੇ ਖੰਭੇ ਤੇ ਚੜ ਕੇ ਉਹਨੇ ਚੁੰਡੀਆਂ ਪਾਈਆਂ ਤਾਰ ਨੂੰ, ਹੈ? ਉਹ ਲਾ ਇਹਨੂੰ। ਉਹ ਕਹਿੰਦਾ ਕਿਹੜੀ ਗੱਲੋਂ ਫੋਨ ਨਹੀਂ ਲਾਉਣਾ? ਭਾਬੀ ਉੱਥੇ ਟਾਵਰ ਤੇ ਚੜੀ ਆ ਕੱਪੜੇ ਲਾਉਣ ਦੇ। ਉਹ ਸਾਡੇ ਕਿਉਂ ਉਹਨੂੰ ਖਿਲਾਫ ਕਰੀ ਜਾਂਦਾ? ਭਾਈ ਟਾਵਰ ਤੇ ਤੁਹਾਡੇ ਘਰ ਦੇ ਚੜਨ, ਉਹ ਕਾਹਤੋਂ ਚੜੇ ਟਾਵਰ ਤੇ? ਅਸੀਂ 5 ਲਵਾਇਆ ਵਾ। ਕੀ ਲਵਾਇਆ? 5 ਘਰ ਚ ਲਵਾਇਆ ਵਾ। ਉਹ ਵੀ ਭਾਜੀ ਅਜੇ ਤੇ ਵੀਡੀਓ ਤੇ ਸਿਗਨਲ ਸਾਰਾ ਕੁਝ। ਓਏ ਉਹ ਕਪੜਾ ਪਾ ਯਾਰ, ਕਪੜਾ ਚਿੱਟਾ ਪਾ ਦਈਏ ਉਸਤਾਦ ਜੀ ਇੱਥੇ। ਓਏ ਆ ਦੇਖ ਲੈ ਬੇਗਮ ਕਹਿੰਦੇ ਚਿੱਟਾ ਪਾ ਦਈਏ। ਚਿੱਟਾ ਆਪਣੇ ਖਾਨਦਾਨ ਤੇ ਪਾਵੇ, ਚਿੱਟਾ ਆਪਣੇ ਘਰਾਂ ਚ ਪਾਓ ਜਾ ਕੇ। ਮੈਂ ਕਹਿਤਾ ਜੀ ਜਿੱਦਾਂ ਤੁਸੀਂ ਕਿਹਾ। ਉਹ ਭਾਈ ਖੈਰ ਆ, ਏਡੀ ਖਿਲਾਫ ਆ, ਸਾਡੇ ਤੇ ਸਾਕੋ ਨਹੀਂ ਸੀ ਆਉਣਾ ਤੂੰ। ਉਹ ਹੁਣ ਆਖਰ ਭਾਈ ਨੂੰ ਤੁਹਾਨੂੰ ਕਿਸੇ ਪਾਸੋਂ ਬੰਨਾਂਗੇ ਤੇ ਕੰਮ ਸ਼ੁਰੂ ਕਰਾਂਗੇ। ਬੇਗਮ ਉਹ ਕਹਿੰਦੇ ਤੁਹਾਨੂੰ ਕਿਸੇ ਪਾਸੋਂ ਬੰਨਾਂਗੇ ਤੇ ਫੇਰ ਮੈਂ ਕਹਿ ਦਿੰਦਾ। ਉਹ ਕਹਿੰਦੇ ਤੁਹਾਡੇ ਘਰੋਂ ਚੋਰੀ ਕਰਦਾ ਫੜਿਆ ਗਿਆ, ਤੁਸੀਂ ਬੰਨਣਾ ਮੈਨੂੰ। ਉਹ ਚੋਰੀ ਕਿੱਥੇ ਕਰਨੀ? ਤੂੰ ਦਿਨੇ ਵੀ ਕਰ ਲੈ, ਨਹੀਂ ਰਹੀ ਹੈ ਤੇਰੇ ਆਸੇ ਸ਼ਾਮਾਂ ਪਈਆਂ ਹਰ ਪਾਸੇ। ਪਾ ਕਰਾ ਲਾ, ਤੇਰੀ ਕਪੜਾ ਪਾ ਮਿਹਰਬਾਨੀ ਯਾਰ। ਫੜ ਯਾਰ। ਅੱਛਾ ਭਾਈ ਨੇ ਸ਼ੇਪ ਵੀ ਕਰਨੀ ਆ ਕਿ ਕੱਲੇ ਵਾਲ ਹੀ ਕੱਟਣੇ ਆ? ਮੈਂ ਇੱਕ ਮਿੰਟ ਪੁੱਛ ਲਵਾਂ। ਹੈਲੋ ਬੇਗਮ ਉਹ ਕਹਿੰਦੇ ਕੱਲੀ ਸ਼ੇਵ ਕਰਨੀ ਆ ਕਿ ਵਾਲ ਵੀ ਕੱਟਣੇ ਆ? ਅੱਛਾ ਜੀ ਭਾਜੀ ਉਹ ਮੂੰਹ ਤੇ ਉਹ ਤੁਸੀਂ ਕਰਨਾ ਵਾ ਸਬਸਕ੍ਰਾਈਬ ਕਰਨਾ ਮੂੰਹ ਤੇ? ਕੀ ਕਰਨਾ? ਸਬਸਕ੍ਰਾਈਬਰ ਮੂੰਹ ਤੇ ਕਰਨਾ। ਸਬਸਕ੍ਰਾਈਬਰ ਉਹ ਭਾਈ YouTube ਤੇ ਕਰੀਦਾ ਵਾ। ਉਹ ਚੈਨਲ ਕਰੀਦਾ ਵਾ ਸਬਸਕ੍ਰਾਈਬਰ। ਨਹੀਂ ਉਹ ਸਬਸਕ੍ਰਾਈਬਰ ਕਰਨਾ, ਸਕਬ ਕਰਨਾ ਵਾ ਤੇ ਵਾਲ ਕੱਟਣੇ ਆ, ਸਟੈਪ ਕਟਿੰਗ ਕਰਨੀ ਆ। ਸਟੈਪ ਕਟਿੰਗ ਕਰਾਵਾਂ ਜੀ? ਹੋਇਆ ਮੂੰਹ ਦਾ ਕੀ ਕਰਨਾ? ਜਿਹੜਾ ਬੇੜਾ ਗਰਕ ਹੋਇਆ ਉਹਦਾ ਪਹਿਲਾਂ ਦੱਸੋ ਕੀ ਕਰਨਾ? ਉਹ ਕਹਿੰਦੇ ਮੂੰਹ ਦਾ ਕੀ ਕਰਨਾ ਜਿਹਦਾ ਬੇੜਾ ਗਰਕ ਹੋਇਆ ਵਾ? ਹੈਲੋ ਅੱਛਾ ਬੇਗਮ ਮੈਂ ਕਹਿ ਦਿੰਦਾ ਵਾ। ਉਹ ਕਹਿੰਦੇ ਬੇੜਾ ਗਰਕ ਇਹਨਾਂ ਦੇ ਖਾਨਦਾਨ ਦਾ ਹੋਵੇ, ਮੇਰੇ ਲਈ ਤਾਂ ਤੁਸੀਂ ਚੰਦ ਆ। ਹੈਲੋ ਇਹ ਜਿੰਨੀਆਂ ਬਦਦੁਆਵਾਂ ਦਿੰਦਾ ਨਾ, ਕਮ ਸੇ ਕਮ ਇਹਦੇ ਕਟਿੰਗ ਕਰਦੇ ਕਰਦੇ ਸਾਡਾ ਇੱਕ ਅੱਧਾ ਜੀ ਫੁੜਕ ਜਾਣਾ। ਉਹ ਕਹਿੰਦੇ ਜੀ ਸਾਡਾ ਇੱਕ ਅੱਧਾ ਜੀ ਫੁੜਕ ਜਾਣਾ ਵਾ। ਨਹੀਂ ਭਾਜੀ ਅੱਲਾ ਰਹਿਮ ਕਰੇ, ਤੁਸੀਂ ਕਟਿੰਗ ਕਰੋ ਕਹਿੰਦੇ। ਉਹ ਤੈਨੂੰ ਮੈਨੂੰ ਸਭ ਤੋਂ ਪਹਿਲਾਂ ਇਹ ਦੱਸ ਕਿ ਤੈਨੂੰ ਪੈਕੇਜ ਕਿਹਨੇ ਲਾ ਕੇ ਦਿੱਤਾ ਵਾ? ਬੇਗਮ ਉਹ ਪੁੱਛਣ ਡਿਆ ਕਿ ਸਭ ਤੋਂ ਪਹਿਲਾਂ ਇਹ ਦੱਸ ਤੈਨੂੰ ਪੈਕੇਜ ਕਿਹਨੇ ਲਾ ਕੇ ਦਿੱਤਾ ਵਾ? ਭਾਜੀ ਸਹੁਰਿਆਂ ਨੂੰ। ਉਹ ਤੇਰਾ ਇੱਥੇ ਦਿਮਾਗ ਨਹੀਂ ਪਾਥੀ ਰੱਖੀ ਹੈ ਤੂੰ? ਉਹ ਤੂੰ ਕੋਲੋਂ ਗੱਲ ਕੋਈ ਨਹੀਂ ਕਰ ਸਕਦਾ? ਓਏ ਹਰ ਗੱਲ ਔਰਤ ਕੋਲੋਂ ਪੁੱਛਦਾ ਤੂੰ? ਬੇਗਮ ਉਹ ਪੁੱਛਣ ਡਿਆ ਕਿ ਤੇਰਾ ਦਿਮਾਗ ਹੈ ਨਹੀਂ, ਤੁਸੀਂ ਇੱਥੇ ਪਾਥੀ ਰੱਖੀ ਆ, ਹਰ ਗੱਲ ਤੂੰ ਬੇਗਮ ਕੋਲੋਂ ਪੁੱਛਦਾ। ਉਹ ਭੈਣ ਤੁਸੀਂ ਸਾਕੋ ਕਟਿੰਗ ਕਰਵਾਉਣ ਆਏ ਆ ਜਾਂ ਮੋਬਾਈਲ ਤੇ ਕਾਲ ਕਰਨ ਆਏ ਆ? ਹੈ ਉਹ ਬੇਗਮ ਇੱਕ ਬੱਚਾ ਜਿਹਾ ਪੁੱਛਣ ਡਿਆ ਵਾ ਕਟਿੰਗ ਕਰਾਉਣੀ ਆ ਤੇ ਨਾਲ ਇੱਕ ਚਵਲ ਜਿਹਾ ਵੀ ਆ ਉਹਦੇ। ਉਹ ਭਾਈ ਉਹ ਮੈਂ ਉਸਤਾਦ ਹਾਂ। ਉਹ ਭੈਣ ਮੇਰੀ ਇਹ ਫੋਨ ਬੰਦ ਕਰ ਦੇ, ਇਦਾਂ ਇਹਨੇ ਇਦਾਂ ਹੀ ਵਾਪਸ ਆ ਜਾਣਾ, ਕਰਾਉਣਾ ਕੁਝ ਵੀ ਨਹੀਂ। ਬੇਗਮ ਸਾਹਿਬਾ ਉਹ ਕਹਿ ਰਿਹਾ ਵਾ ਮੈਂ ਉਸਤਾਦ ਆ। ਭਾਜੀ ਮੋਟਰਸਾਈਕਲ ਦਾ ਕੰਮ ਕਰਦੇ ਤੁਸੀਂ? ਹਾਂਜੀ ਭਾਜੀ ਇਹ ਇੰਜਣ ਖੋਲਣ ਲੱਗੇ ਆ। ਉਹ ਕਹਿੰਦਾ ਇੰਜਣ ਹਾਲੇ ਪਏ ਆ, ਖੋਲਣੇ ਆ। ਓਏ ਹਰ ਗੱਲ ਬਚਾਉਂਦੇ ਆ। ਉਹ ਤੂੰ ਸਾਡਾ ਸ਼ਰੀਕਾ ਵਾ, ਗਾਹਕ ਸਾਡਾ ਹੈ। ਉਹ ਭਾਈ ਕਰਾਉਣਾ ਕੀ ਆ? ਤੂੰ ਘਰੋਂ ਪੁੱਛ ਕੇ ਨਹੀਂ ਟੁਰਿਆ ਕੀ ਕਰਾਉਣ ਚੱਲਾ? ਤੁਸੀਂ ਮੈਨੂੰ ਦੱਸ ਦਿਓ ਮੈਂ ਕੀ ਕਰਾਉਣਾ ਵਾ। ਇੱਕੋ ਬੱਚਾ ਜਿਹੜਾ ਚਵਲ ਜਿਹਾ ਪੁੱਛਣ ਡਿਆ ਕੀ ਕਰਾਉਣਾ ਕੀ ਆ। ਉਹ ਭਾਈ ਕਿਹਨੂੰ ਚਵਲ ਕਹੀ ਜਾਂਦੇ ਆ? ਤੇਰੀ ਮੱਤ ਨਹੀਂ ਵੱਜੀ ਹੈਗੀ? ਬੇਗਮ ਉਹ ਪੁੱਛਣ ਡਿਆ ਕਿਹਨੂੰ ਚਵਲ ਕਹੀ ਜਾਣ ਡਿਆ? ਭਾਜੀ ਤੈਨੂੰ ਕਹਿਣ ਡਿਆ। ਉਸਤਾਦ ਜੀ ਤੁਹਾਡਾ ਮਹੱਲੇਦਾਰ? ਉਹ ਨਹੀਂ ਨਹੀਂ, ਮੈਂ ਤੈਨੂੰ ਜਾਣਦਾ ਵੀ ਨਹੀਂ ਯਾਰ। ਤੁਹਾਨੂੰ ਤਾਂ ਮਹੱਲੇ 'ਚ ਚਵਲ ਚਵਲ ਕਹਿੰਦੇ, ਇਹਨੂੰ ਕਿੰਜ ਪਤਾ ਫਿਰ? ਓਏ ਓਏ ਜਾਦੂਗਰ ਦੇ ਘਸੁੰਨ, ਉਹ ਤੈਨੂੰ ਪਤਾ ਨਹੀਂ ਲੱਗਣ ਦਿਆ? ਲਾਂਤੀਆ ਜਿਹਾ ਇਹ ਹਰ ਗੱਲ ਇੱਥੋਂ ਹੀ ਸੁਣ ਕੇ ਬਚਾ ਰਿਹਾ ਵਾ। ਤੇ ਨਹੀਂ ਬੇਗਮ ਮਾਮਾ ਭਾਣਜਾ ਕੋਈ ਬਹਿਸ ਕਰਨ ਡਿਆ ਆਪਸ ਚ। ਉਸ ਤਾਸ਼ ਗਿਰਦਾ ਮੈਂ ਤੇਰੇ ਥੱਪੜ ਨਹੀਂ ਮਾਰਦਾ, ਤੇਰੇ ਨੀਲ ਵੀ ਨਹੀਂ ਪੈਣਾ, ਤੈਨੂੰ ਅਸਰ ਵੀ ਨਹੀਂ ਹੋਣਾ। ਯਾਰ ਤੇਰੇ ਨੀਲ ਵੀ ਨਹੀਂ ਪੈਣਾ, ਤੈਨੂੰ ਅਸਰ ਵੀ ਨਹੀਂ ਹੋਣਾ। ਯਾਰ ਤੇਰਾ ਬਾਬੂ ਇਹ ਥੱਕਦਾ ਨਹੀਂਗਾ? ਮੈਨੂੰ ਬੱਚਾ ਜਿਹਾ ਪੁੱਛਣ ਡਿਆ ਤੁਹਾਡੀ ਬਾਂਹ ਨਹੀਂ ਥੱਕਦੀ? ਨਹੀਂ ਉਹ ਚਵਲ ਜਿਹਾ ਤਾਂ ਸਾਹਮਣੇ ਖੜਾ ਉਹ ਨਹੀਂ ਬੋਲਿਆ। ਉਹ ਤਾਂ ਕੋਈ ਗੱਲ ਨਹੀਂ ਕਰੇ ਯਾਰ। ਇੱਕ ਮਿੰਟ ਹੋਲਡ ਕਰ। ਬੇਗਮ ਆਪਾਂ ਨਹੀਂ ਹੋਲਡ ਕਰਿਓ। ਇੱਕ ਮਿੰਟ ਬੇਗਮ ਕਹਿੰਦੀ ਨਹੀਂ ਹੋਲਡ ਨਹੀਂ ਹੋਣਾ, ਇਦਾਂ ਗੱਲ ਦੱਸ ਜਿਹੜੀ ਕਰਨੀ। ਉਹ ਤੂੰ ਉਹਨੂੰ ਦੱਸ ਹੀ ਦੇਣਾ, ਬਾਅਦ ਚ ਤੁਰਿਆ ਜਾਂਦਾ ਫੇਰ ਦੱਸ ਦਵੀਂ ਜੋ ਕੰਮ। ਭਾਈ ਅਸਲ ਦੇ ਵਿੱਚ ਇੱਥੇ ਤੁਹਾਡੀ ਅਸੀਂ ਸ਼ੇਵ ਕਰਨੀ ਆ, ਸ਼ਾਵਰ ਵੱਜੇਗਾ, ਮੋਬਾਈਲ 'ਚ ਪਾਣੀ ਚੱਲ ਜਾਏਗਾ, ਠੀਕ ਹੈ ਨਾ? ਇਹ ਖਰਾਬ ਹੋ ਜਾਏਗਾ ਤਾਂ ਮੈਂ ਖਰਾਬ ਹੋ ਜਾਏਗਾ। ਬੇਗਮ ਉਹ ਕਹਿਣ ਡਿਆ ਤੇਰੀ ਕਟਿੰਗ ਕਰਨੀ ਆ ਤੇ ਆ ਫੋਨ ਬੰਦ ਕਰ ਦੇ, ਵਿੱਚ ਪਾਣੀ ਪੈ ਜਾਣਾ ਵਾ। ਨਹੀਂ ਕਹਿੰਦੇ ਵਾਟਰਪ੍ਰੂਫ ਆ, ਤੁਸੀਂ ਇਦਾਂ ਹੀ ਕਰੋ। ਓਏ ਆਹਰ ਹੱਥ ਤੇ ਚਲਾਉਣਾ ਭਾਜੀ, ਕਿੱਦਾਂ ਚਲਾਵਾਂਗੇ? ਆ ਵੇਖੋ ਮੋਬਾਈਲ ਨੂੰ ਹੱਥ ਲੱਗਣ ਦਿਆ, ਕਿੜ ਦੀ ਆਵਾਜ਼ ਆਉਣੀ, ਅੱਗੇ ਗੱਲ ਦੀ ਸਹੀ ਸਮਝ ਨਹੀਂ ਆਉਣੀ। ਉਹ ਕਹਿੰਦਾ ਜਦੋਂ ਹੱਥ ਚਲਾਉਣਾ ਵਾ ਨਾ ਤੇ ਕਿੜਕਿੜ ਦੀ ਆਵਾਜ਼ ਆਉਣੀ ਆ। ਉਹ ਭੈਣ ਤੁਹਾਡੀਆਂ ਕਲਮਾਂ ਵੀ ਛੋਟੀਆਂ ਕਰਨੀਆਂ, ਭਾਜੀ ਕਿੰਜ ਕਰਾਂਗੇ? ਉਹ ਬੱਚਾ ਵੀ ਕਹਿਣ ਲੱਗ ਪਿਆ ਵਾ, ਕਹਿੰਦਾ ਕਲਮਾਂ ਛੋਟੀਆਂ ਕਰਨੀਆਂ, ਚਵਲ ਜਿਹਾ ਵੀ ਮੇਰੇ ਸਿਰ ਹੋਣ ਡਿਆ ਵਾ। ਉਹ ਕਿਹੜਾ ਚਵਲ? ਤੇਰੀ ਮੱਤ ਨਹੀਂ ਵੱਜੀ ਭਾਈ? ਹੈ ਮੱਤ ਨਹੀਂ ਵੱਜੀ ਤੇਰੀ?
ਉਹ ਤੂੰ ਪਹਿਲੀ ਵਾਰੀ ਕਟਿੰਗ ਕਰਾਉਣਾ ਆ? ਉਹ ਕਹਿੰਦੇ ਤੁਸੀਂ ਪਹਿਲੀ ਵਾਰੀ ਕਟਿੰਗ ਕਰਾਉਣ ਆਏ ਆ। ਇਹ ਵੀ ਦੱਸ ਤਾ। ਨਹੀਂ ਭਾਜੀ ਕਈ ਦਫਾ ਗਏ ਆ। ਅੱਛਾ ਮੈਂ ਇਦਾਂ ਸਮਝਾ ਲੈਣਾ, ਉਹ ਕਹਿੰਦੇ ਤੁਸੀਂ ਗੱਲ ਕਰੀ ਜਾਓ ਤੇ ਜਿੱਦਾਂ ਵੀ ਜਦੋਂ ਇੱਥੇ ਸ਼ੇਪ ਇੱਥੇ ਕਰਨਗੇ ਫਿਰ ਇੱਧਰ ਰੱਖ ਲਿਓ, ਜੇ ਇੱਧਰ ਆਓਗੇ ਫਿਰ ਇੱਧਰ ਕਰ ਲਾਂਗੇ। ਅੱਛਾ ਇਹਨੂੰ ਤੂੰ ਬੰਦ ਨਹੀਂ ਕਰਨਾ 2 ਮਿੰਟ ਕਿ ਅਸੀਂ ਸਪੀਡ ਨਾਲ ਪਹਿਲਾਂ ਕਹੀਏ ਭਾਜੀ ਇਹਨੂੰ ਪਰੇ ਕਰੋ, ਤੁਸੀਂ ਪਰੇ ਕਰੋ, ਫਿਰ ਅਸੀਂ ਉਧਰਲਾ ਕੋਟ ਕਰੀਏ। ਬੇਗਮ ਉਹ ਕਹਿੰਦੇ ਤੁਸੀਂ ਇਹਨੂੰ ਬੰਦ ਨਹੀਂ ਕਰਨਾ ਹੈਗਾ ਹੈ। ਨਹੀਂ ਉਹ ਬੱਚੇ ਨੇ ਨਹੀਂ, ਉਹ ਚਵਲ ਜਿਹਾ ਸਮਝਾਉਣ ਡਿਆ ਹੁਣ। ਹਾਂ ਮਰ ਗਏ। ਉਹ ਭੈਣ ਭਾਬੀ ਨੂੰ ਕਹੋ ਚਵਲ ਕਹਿੰਦਾ ਮੋਬਾਈਲ ਬੰਦ ਕਰ ਦੇ। ਚੁੱਪ ਲਾਂਤੀ ਜੇ ਨਾ ਹੋਵੇ ਤਾਂ ਉਸਤਾਦ ਜੀ ਭਾਜੀ ਇਹਨੂੰ ਬੰਦ ਕਰੋ, ਖੁਦਾ ਦਾ ਵਾਸਤਾ। ਇਦਾਂ ਹੀ ਕਰੋ ਭਾਜੀ। ਓਏ ਏਦਾਂ ਨਹੀਂ ਹੋਣੀ ਸ਼ੇਪ, ਏਦਾਂ ਨਹੀਂ ਹੋਣੀ। ਉਹਦੇ ਮੇਰੇ ਮੋਬਾਈਲ ਨੂੰ ਹੱਥ ਲਾਉਣ ਦੀ ਕੋਸ਼ਿਸ਼ ਉਹ ਕਿਸੇ ਚਵਲ ਦੀ ਵੀ ਮੰਨ ਲੈ। ਲਾਣ ਤੇਰੇ ਤੇ ਉਸਤਾਦ ਆ ਮੈਂ ਤੇਰਾ। ਉਸਤਾਦ ਜੀ ਮੂੰਹ ਚੋਂ ਨਿਕਲ ਗਿਆ। ਤੇਰੇ ਮੂੰਹ 'ਚ ਮੈਂ ਇੱਟ ਲਾ ਕੇ ਨਾ ਉਤੋਂ ਠੁੱਡਾ ਮਾਰ ਕੇ ਪੂਰੀ ਨਾਲੀ ਬੰਦ ਕਰ ਦੇਣੀ ਤੇਰੇ ਦਿਮਾਗ ਦੀ। ਨਹੀਂ ਬੇਗਮ ਮੈਂ ਤਾਂ ਚੁੱਪ ਵਾਂ, ਉਹ ਬੱਚਾ ਤੇ ਚਵਲ ਆਪਸ ਚ ਲੱਗੇ ਆ। ਭਾਜੀ ਇੱਕ ਮਿੰਟ ਹੋਲਡ। ਆ ਭੈਣ ਮੇਰੀ ਹੋਲਡ ਕਰੀਦਾ, ਖੁਦਾ ਦਾ ਵਾਸਤਾ ਹੋਲਡ ਕਰ। ਉਹ ਭੈਣ ਕਰਕੇ ਤੈਨੂੰ ਫੋਨ 'ਚ ਬੋ ਆਉਣ ਲੱਗ ਪਈ ਜਦੋਂ ਦੀ ਤੂੰ ਗੱਲ ਕਰਨ ਦਾ। ਉਹ ਕਹਿਣ ਡਈ ਆ ਕਿ ਤੁਸੀਂ ਜਿਹੜੀ ਬਕਵਾਸ ਕਰਨੀ ਕਰੀ ਜਾਓ, ਮੈਨੂੰ ਸੁਣਨ ਡਿਆ। ਦੱਸੋ ਭਾਜੀ। ਤੂੰ ਸਹੀ ਦੱਸ, ਤੂੰ ਕੰਮ ਕਰਾਉਣ ਆਇਆ ਕਿ ਕੰਮ ਸਿੱਖਣ ਆਇਆ? ਭਾਜੀ ਮੈਂ ਕਟਿੰਗ ਕਰਾਉਣੀ। ਹਾਂ ਬੇਗਮ ਮੈਂ ਉਹਨਾਂ ਨੂੰ ਕਿਹਾ ਸਟੈਪ ਕਟਿੰਗ ਕਰਨ। ਸਟੈਪ ਕਟਿੰਗ ਆ ਤੇਰੀ ਮੈਂ ਕਰਦਾ ਸਟੈਪ ਕੱਟ। ਸਟੈਪ ਵਾਲਾ ਥੱਲੇ ਸ਼ੇਡ ਹੈਗਾ। ਉਹ ਕਹਿੰਦੇ ਸਟੈਪ ਕਟਿੰਗ ਵਾਲਾ ਤੇਰਾ ਮੂੰਹ ਹੈਗਾ ਵਾ ਸਟੈਪ ਕਟਿੰਗ। ਉਹ ਕਹਿੰਦੀ ਤੈਨੂੰ ਕੀ ਤਕਲੀਫ ਆ? ਉਹ ਮੈਨੂੰ ਕੋਈ ਨਹੀਂ, ਅਸਲ ਥੱਲੇ ਉਹ ਮਾਲਾ ਨਹੀਂ ਨਾ। ਇੱਕ ਮਿੰਟ ਆ ਕਰਨ ਲੱਗਾ। ਆ ਮੈਂ ਮੂਲੀਆਂ ਕੱਟਣ ਲੱਗਾ, ਤੇਰੇ ਵਾਸਤੇ ਸਲਾਦ ਬਣਾਉਣੀ। ਉਹ ਬੰਦ ਕਰ ਯਾਰ, ਇਹਨੇ ਨਹੀਂ ਕਰਾਉਣਾ ਕੁਝ ਵੀ। ਉਹ ਭਾਈ ਨਹੀਂ ਮੈਂ ਘਰੇ ਆਣ ਕੇ ਖਾਊਂਗਾ, ਸਲਾਦ ਨਹੀਂ ਖਾਊਂਗਾ ਇੱਥੇ। ਮੈਂ ਘਰੇ ਆਣ ਕੇ ਖਾਊਂਗਾ, ਮੈਂ ਇਹਨਾਂ ਕੋਲ ਸਿਰਫ ਕੰਮ ਹੀ ਕਰਾਉਣਾ। ਤੇਰੇ ਵਰਗਾ ਸਿਰਫ 3 ਟਾਈਮ ਝਿੜਕਾਂ ਖਾਂਦਾ, ਸਲਾਦ ਵਾਲਾ ਤੇ ਚਿਹਰਾ ਹੀ ਨਹੀਂ ਤੇਰਾ ਭਾਈ। ਬੇਗਮ ਉਹ ਕਹਿੰਦਾ ਤੇਰੇ ਵਰਗਾ ਸਿਰਫ 3 ਟਾਈਮ ਝਿੜਕਾ ਖਾਂਦਾ, ਸਲਾਦ ਵਾਲਾ ਤਾਂ ਚਿਹਰਾ ਹੀ ਨਹੀਂ ਹੈਗਾ। ਕਹਿੰਦਾ ਤੁਹਾਡੇ ਚ ਇਦਾਂ ਦਾ ਕੋਈ ਖੂਬਸੂਰਤ ਨਹੀਂ ਹੈਗਾ। ਅੱਲਾ ਦੀ ਕਸਮ ਅਸੀਂ ਕੁਝ ਨਹੀਂ ਕਹਿੰਦੇ। ਬੇਗਮ ਉਹ ਚਵਲ ਜਿਹਾ ਰੋ ਕੇ ਕਹਿਣ ਡਿਆ, ਅੱਲਾ ਦੀ ਕਸਮ ਅਸੀਂ ਕੁਝ ਨਹੀਂ ਕਹਿਣ ਡਿਆ। ਉਹ ਨਹੀਂ ਭਾਜੀ ਮੈਂ ਰੋਣ ਨਹੀਂ ਦਿਆ। ਨਹੀਂ ਬੇਗਮ ਉਹ ਚਵਲ ਕਹਿੰਦਾ ਮੈਂ ਰੋਣ ਜਿਹੜਾ, ਮੈਂ ਤਾਂ ਹੱਸਣ ਡਿਆ। ਉਹ ਭਾਇਆ ਤੇਰੀ ਮਿਹਰਬਾਨੀ। ਆ ਦੇਖ ਬੱਚਾ ਤੇਰੇ ਅੱਗੇ ਤਰਲਾ ਕਰਦਾ, ਐ ਤੇ ਚਵਲ ਦੀ ਵੀ ਮੰਨ ਲੈ। ਤੇਰੀ ਮਿਹਰਬਾਨੀ। ਆ ਦੇ ਬੇਗਮ ਉਹ ਛੋਟਾ ਜਿਹਾ ਬੱਚਾ ਵਾ ਤਾਂ ਸਮੋਸਿਆਂ ਦੇ ਹੱਥ ਲੈ ਲੈ ਮਿੰਤਾ ਕਰਨ ਡਿਆ ਮੈਨੂੰ। ਉਹ ਖੁਦਾ ਦਾ ਵਾਸਤਾ ਅਸੀਂ ਕੋਈ ਕੰਮ ਨਹੀਂ ਕਰਨਾ। ਉੱਠ ਪੈ ਉੱਠ ਭਾਈ, ਆ ਤੇਰੀ ਮਿਹਰਬਾਨੀ ਯਾਰ। ਉਹ ਕਹਿੰਦੇ ਜੇ ਅਸੀਂ ਕੰਮ ਕੋਈ ਨਹੀਂ ਕਰਨਾ, ਖੁਦਾ ਦਾ ਵਾਸਤਾ ਉੱਠ ਕੇ ਖੜਾ ਹੋ ਜਾ। ਹਾਂ ਮੈਂ ਹੋ ਗਿਆ। ਮੈਨੂੰ ਕਹਿੰਦੀ ਖੜਾ ਹੋ ਜਾ, ਜਦ ਕਹਿਣ ਡਿਆ ਤੇ ਹੋ ਜਾ। ਜਦੋਂ ਕਹਿਣ ਦਈ ਭਾਬੀ ਇਹਨੂੰ ਇਹ ਵੀ ਕਹਿ ਵਾਲ ਕਟਾ ਲਾ ਇਹਨਾਂ ਦੇ ਕਹਿਣ ਤੇ। ਉਹ ਕਹਿਣ ਡਿਆ ਕਿ ਭਾਬੀ ਵਾਲ ਕਟਾ ਲਾ। ਉਹ ਕਹਿੰਦੀ ਮੈਂ ਸਾਡੇ ਚ ਨਹੀਂ ਬੁੜੀਆਂ ਵਾਲ ਕਟਾਉਂਦੇ, ਕੋਈ ਗੈਰਤ ਵਾਲੀ ਗੋਲੀ ਖਾਓ ਤੁਸੀਂ। ਉਹ ਭਾਬੀ ਇਹਨੂੰ ਕਹਿਣਾ ਓਏ ਹੋਏ ਉਹ ਵੀ ਇਦਾਂ ਦੀ ਆ ਉਹ ਲੱਗਦਾ। ਤੇਰੀ ਗੱਲ ਕਰਦੇ ਆ, ਉਹ ਤੇਰੀ ਕਰਦੇ ਆ ਓਏ। ਉਹ ਛੋਟਾ ਜਿਹਾ ਕਹਿਣ ਡਿਆ ਤੇਰੀ ਗੱਲ ਕਰਦੇ, ਉਹ ਚਵਲ ਜਿਹਾ ਰੋਈ ਜਾਣ ਡਿਆ ਵਾ। ਅੱਛਾ ਜੀ। ਉਹ ਭਾਈ ਮੈਂ ਰੋਣ ਕੀ ਹੋਇਆ? ਉਹ ਕਹਿੰਦੀ ਇਹਦੇ ਭਰਵੱਟਿਆਂ ਨੇ ਵੀ ਮਸਾਜ ਕਰਾਉਣੀ। ਕਿਹਦੇ ਤੇ? ਅਸੀਂ ਤੈਨੂੰ ਭਰਵੱਟੇ ਨੂੰ ਰਗੜ ਮਾਰ ਕੇ ਤੇਰੇ ਮੂੰਹ ਨੂੰ ਅੱਗ ਪੈ ਜਾਵੇ। ਬੇਗਮ ਉਹ ਕਹਿੰਦੇ ਤੇਰੇ ਭਰਵੱਟਿਆਂ ਨੇ ਅਸੀਂ ਥੋੜਾ ਜਿਹਾ ਮਸਾਜ ਕੀਤਾ, ਤੈਨੂੰ ਅੱਗ ਪੈ ਜਾਣੀ ਆ। ਅੱਛਾ ਜੀ। ਭਾਈ ਅੱਗ ਪਵੇ ਤੁਹਾਡੇ ਖਾਨਦਾਨ ਨੂੰ, ਅੱਗ ਪਵੇ ਤੁਹਾਡੇ ਘਰ ਨੂੰ, ਅੱਗ ਪਵੇ ਜਿਹੜੇ ਤੁਹਾਡੇ ਘਰਾਂ 'ਚ ਕੰਮਾਂ ਤੇ ਗਏ ਉਹਨਾਂ ਨੂੰ ਅੱਗ ਪਵੇ। ਓਏ ਉੱਠ। ਹਾਂ ਵੱਡੀ ਚਵਲ ਸੀ, ਉਹਨੂੰ ਮੈਂ ਕਹਿਤਾ ਜੋ ਤੁਸੀਂ। ਓਏ ਉੱਠ। ਉਹ ਤੂੰ ਤੇ ਮੇਰਾ ਨਾਂ ਹੀ ਪੁੱਛ ਲੈ, ਮੇਰਾ ਨਾਂ ਬਬਲੂ ਹੈ ਭਾਜੀ। ਜਦੋਂ ਹੁਣ ਗੱਲ ਕਰੇ ਨਾ ਤੇ ਤੁਸੀਂ ਕਹਿਣਾ ਬਬਲੂ ਕਹਿੰਦੇ ਆ। ਬੇਗਮ ਉਹ ਕਹਿੰਦਾ ਵਾ ਕਿ ਮੇਰਾ ਨਾਂ ਬਬਲੂ ਆ, ਮੇਰਾ ਨਾਂ ਚਵਲ ਨਹੀਂ ਹੈਗਾ। ਅੱਛਾ ਜੀ ਮੈਂ ਕਹਿ ਦਿੰਦਾ। ਹੁਣ ਵੀ ਆ ਕੀ ਕਹਿੰਦੀ? ਭਾਜੀ ਉਹ ਕਹਿਣ ਡਿਆ ਕਿ ਅਸੀਂ ਭਾ ਨੂੰ ਜ਼ਰੂਰ ਏਦਾਂ ਬੁਰਾ ਭਲਾ ਮਿਹਰਬਾਨੀ। ਚਵਲ ਨੂੰ ਕਹਿ ਵਾਲ ਕੱਟ ਦੇਵੇ। ਓਏ ਉੱਠੋ ਭਾਈ, ਉੱਠ ਤੈਨੂੰ ਆਖਿਆ। ਚੱਲ ਉਹ ਖੁਦਾ ਦਾ ਵਾਸਤਾ ਚਲਾ ਜਾ। ਅਸਲ ਜਨਾ ਤੂੰ ਸਮਝ ਲੈ ਮੈਂ ਹਮਾਮ ਤੇ ਆਇਆ ਨਹੀਂ। ਉਹ ਕਹਿੰਦੇ ਅਸਲ ਮੈਂ ਸਲਾਮ ਤੇ ਆਇਆ ਨਹੀਂ ਸੀ ਸਮਝ। ਉਹ ਕਹਿੰਦੇ ਅਸਲ ਤੂੰ ਸਮਝ ਲੈ ਹਮਾਮ ਤੇ ਆਇਆ ਨਹੀਂ ਹੈਗਾ। ਉਹ ਕਹਿੰਦੇ ਹੋਰ ਅਸੀਂ ਦਰਜੀ ਦੀ ਦੁਕਾਨ ਤੇ ਭੇਜਿਆ ਤੈਨੂੰ। ਇਹਨੂੰ ਅੱਗੇ ਲਓ। ਚੱਲ ਬੇਗਮ ਮੈਨੂੰ ਦੋਵਾਂ ਨੇ, ਇੱਕ ਛੋਟਾ ਵਾ ਤੇ ਇੱਕ ਚਵਲ ਵਾਲੇ ਨੇ ਅੱਗੇ ਲਾ ਲਿਆ ਮੈਨੂੰ। ਅਜਾ ਤੂੰ ਇਹਨੂੰ ਕੱਲਾ ਛੱਡ ਗਿਆ? ਨਹੀਂ ਉਸਤਾਦ ਤੂੰ ਛੱਡ ਗਿਆ। ਤੂੰ ਛੱਡ ਗਿਆ ਇਹਨੂੰ? ਆ ਚਵਲ ਤੂੰ ਆ, ਮੈਂ ਨਹੀਂਗਾ। ਹਾਂ ਛੱਡ ਬੇਗਮ ਗਿਆ। ਉਹ ਬੱਚਾ ਤੇ ਚਵਲ ਬਹਿਸ ਕਰਨ ਡਿਆ ਆਪਸ ਉਹ ਭਾਈ ਉਹ ਚੱਲ ਬਾ ਚੱਲ। ਉਹ ਮੰਨ ਲੈ ਕਹੇ ਚਵਲ ਦੀ, ਮੰਨ ਲੈ। ਉਹ ਚੱਲ ਚੱਲ। ਨਹੀਂ ਬੇਗਮ ਉਹ ਬੱਚਾ ਦਾ ਵਿਚਾਰਾ ਪਿੱਛੇ ਪਿੱਛੇ ਉਹ ਚਵਲ ਜਿਹਾ ਧੱਕੇ ਦੇਣ ਡਿਆ। ਉਹ ਚਵਲ ਹੀ ਆ ਭਾਈ ਅਸੀਂ। ਚੱਲ ਜਾ। ਹਾਂ ਲੈ ਖੁਸ਼ੀ ਵਾਲੀ ਗੱਲ ਆ, ਉਹ ਆਪ ਮੰਨਣ ਡਿਆ ਕਹਿੰਦੇ ਚਵਲ ਵਾਂ ਅਸੀਂ। ਉਹ ਚੱਲ ਭਾਈ ਅਸੀਂ ਨਹੀਂ ਕਰਨਾ ਕੰਮ ਦਾ। ਓਏ ਇਹਨੂੰ ਬਾਹਰ ਕੱਢ। ਚੱਲ ਚਵਲਾ ਬਾਹਰ। ਅੱਛਾ ਚੱਲ। ਹਾਂ ਬੇਗਮ ਉਹ ਛੋਟੇ ਨੇ ਚਵਲ ਨੂੰ ਬਾਹਰ ਕੱਢ ਦਿੱਤਾ। ਓਏ ਮੈਨੂੰ ਕੱਢਦਾ, ਇਹਨੂੰ ਕੱਢਣਾ। ਉਹ ਚੱਲ ਭਾਈ ਚੱਲ ਇੱਧਰ। ਇੱਧਰ ਮੇਰੀ ਸੁਣ ਗੱਲ। ਨਹੀਂ ਉਹ ਸ਼ੀਸ਼ੇ ਵਾਲੀ ਦੁਕਾਨ 'ਚ ਮੈਨੂੰ ਬਾਹਰ ਖੜੀ ਤੇ ਲੈ ਆਂਦਾ ਬੇਗਮ ਮੈਨੂੰ। ਹਾਂ ਇਹ ਵੀ ਇਹਨੂੰ ਦੱਸ ਦੇ ਕਿ ਦੁਕਾਨ ਬੰਦ ਆ। ਬੰਦ ਆ ਦੁਕਾਨ। ਬੇਗਮ ਉਹ ਕਹਿੰਦੇ ਦੁਕਾਨ ਬੰਦ ਆ। ਨਹੀਂ ਉਹ ਬੱਚਾ ਤਾਂ ਕੰਮ ਕਰਨਾ ਚਾਹੁੰਦਾ, ਚਵਲ ਜਿਹਾ ਧੱਕੇ ਮਾਰੀ। ਓਏ ਮੈਂ ਚਵਲ ਨਹੀਂ, ਓਏ ਮੈਂ ਚਵਲ ਨਹੀਂ, ਮੈਂ ਬਬਲੂ ਆ। ਹੇਅਰ ਸਟਾਈਲ ਕਟੰਗ ਵਾਲਾ ਬਬਲੂ। ਮੈਂ ਦਵਾਈਆਂ ਕੰਮ ਸਿੱਖਿਆ। ਉਹ ਕਹਿੰਦਾ ਮੈਂ ਚਵਲ ਨਹੀਂ, ਮੈਂ ਹੇਅਰ ਸਟਾਈਲ। ਉਸਤਾਦ ਉਹ ਰੋਡ ਤੋਂ ਪਾਲੀ ਸਾਈਡ ਤੇ ਛੱਡ ਗਿਆ। ਛੱਡ ਗਿਆ। ਚੱਲ ਭਾਈ ਅਸੀਂ ਕੰਮ ਹੀ ਨਹੀਂ ਕਰਨਾ, ਅਸੀਂ ਇਹ ਕੰਮ ਕਰਦੇ ਨਹੀਂ। ਸਾਡਾ ਕੰਮ ਬੰਦ ਆ ਭਾਜੀ, ਅਸੀਂ ਨਹੀਂ ਕੰਮ ਕਰਦੇ। ਉਹ ਕਹਿੰਦੇ ਮੈਂ ਇਹ ਕੰਮ ਨਹੀਂ ਕਰਨਾ, ਸਾਡਾ ਕੰਮ ਬੰਦ ਆ, ਇਹ ਨਹੀਂ ਕਰਨਾ। ਅੱਛਾ ਮੈਂ ਕਹਿ ਦਿੰਦਾ ਬੇਗਮ। ਕਹਿੰਦੇ ਜੇ ਆਹ ਕੰਮ ਤੁਸੀਂ ਨਹੀਂ ਕਰਨਾ ਤੇ ਚਵਲਾਂ ਨੂੰ ਦੁਕਾਨ ਤੋਂ ਬਣਾ ਕੇ। ਓ ਚੱਲ ਭੱਜ। ਚੱਲ ਆਈ ਤੂੰ। ਚੱਲ ਆ ਗਿਆ ਤੂੰ।
ਛੱਡਿਆ ਆ ਉਹਨੂੰ ਓਏ ਸਾਡਾ ਚੱਲ ਚੰਗਾ ਜਾਨ ਛੁੱਟੀ ਉਹਨੇ ਓਏ ਤਾਂ ਹੋਏ। ਕਾਫੀ ਫੜਿਆ ਸੀ ਚਵਲ ਛੋਟਾ ਚਵਲ ਓ ਚੁੱਪ ਕਰ ਲਾਂਤੀ ਜਾਣਾ ਹੋਵੇ ਤਾਂ ਓਏ ਇੰਨਾ ਕੰਮ ਕਰ ਗਏ ਨਹੀਂ ਥੱਕੇ ਜਿੰਨਾ ਸਮਝਾ ਕੇ ਥੱਕ ਗਏ ਓਏ ਮੁੜ ਕੇ ਨਾ ਇਦਾਂ ਦਾ ਗਾ ਨਾ ਉਸਤਾਦ ਹੁਣ ਨਹੀਂ ਆ ਭਾਜੀ ਹਾਂਜੀ ਤੁਹਾਡੀ ਭਰਜਾਈ ਕਹਿਣ ਡਈ ਹੈ ਚਵਲਾ ਹੀ ਮਾਰਨੇ ਦੁਕਾਨ ਬੰਦ ਕਰ ਦਿਓ ਓਏ